ਦੁਨੀਆ ਵਿੱਚੋਂ ਸਭ ਤੋਂ ਵੱਡੇ ਖੁੱਲ੍ਹੇ ਦਿਲ ਜਿਗਰੇ ਵਾਲੇ ਲੋਕ ਅਸੀਂ ਪੰਜਾਬੀ ਹਾਂ। ਪੰਜਾਬ ਵਿੱਚ ਆਉਣ ਵਾਲੇ ਹਰ ਸਿੰਧੀ ਬਲੋਚੀ ਅਤੇ ਪਾਕਿਸਤਾਨੀ ਪਖਤੂਨ ਨੂੰ ਹਮੇਸ਼ਾ ਇੱਥੇ ਪਿਆਰ ਅਤੇ ਇਹਤਰਾਮ ਹੀ ਮਿਲਿਆ ਹੈ ਅਤੇ ਦੂਜੇ ਸੂਬਿਆਂ ਵਿੱਚ ਇਹੀ ਆਦਰ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਹੈ। ਸਿੰਧ ਦੀਆਂ ਬੰਜਰ ਜ਼ਮੀਨਾਂ ਨੂੰ ਆਬਾਦ ਪੰਜਾਬੀਆਂ ਹੀ ਕੀਤਾ ਸੀ। ਉਹਨਾਂ ਕੋਲੋਂ ਜ਼ੋਰਾ ਜ਼ੋਰੀ ਜ਼ਮੀਨਾਂ ਖੋਹਣ ਦਾ ਗੈਰ ਕਾਨੂੰਨੀ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਕਰਾਚੀ, ਹੈਦਰਾਬਾਦ ਅਤੇ ਸਿੰਧ ਦੇ ਹੋਰ ਨਿੱਕੇ ਵੱਡੇ ਸ਼ਹਿਰਾਂ ਗੋਟਾਂ ਵਿੱਚ ਪੰਜਾਬੀਆਂ ਦੀਆਂ ਜਾਇਦਾਦਾਂ ਅਤੇ ਕਾਰੋਬਾਰਾਂ ਦੀ ਹਿਫਾਜ਼ਤ ਕਰਨਾ ਸਿੰਧ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ। ਪੂਰੇ ਬਲੋਚਿਸਤਾਨ ਵਿੱਚੋਂ ਬੜੀ ਹੀ ਬੇਦਰਦੀ ਨਾਲ ਪੰਜਾਬੀਆਂ ਨੂੰ ਕੱਢਿਆ ਗਿਆ ਹੈ। ਹਾਲਾਂਕਿ ਬਲੋਚਿਸਤਾਨ ਦੀ ਤਰੱਕੀ ਵਿੱਚ ਬੁਨਿਆਦੀ ਕਿਰਦਾਰ ਪੰਜਾਬੀਆਂ ਹੀ ਅਦਾ ਕੀਤਾ ਸੀ ਅਤੇ ਕਰ ਰਹੇ ਨੇ। ਕੋਇਟਾ ਨੂੰ ਵਸਾਉਣ ਵਾਲੇ ਕੌਣ ਸਨ? ਮਿਹਨਤੀ ਪੰਜਾਬੀ। ਇਸ ਲਈ ਕਦੇ ਪੰਜਾਬੀਆਂ ਦਾ ਹੀ ਇਹ ਸ਼ਹਿਰ ਅਖਵਾਂਦਾ ਸੀ। ਬਲੋਚਿਸਤਾਨ ਵਿੱਚ ਸਦੀਆਂ ਤੋਂ ਪੱਕੇ ਰਹਿਣ ਵਾਲੇ ਪੰਜਾਬੀਆਂ ਲਈ ਔਰ ਉਹਨਾਂ ਦੇ ਬੱਚਿਆਂ ਲਈ ਉੱਥੇ ਦੇ ਤਾਲੀਮੀ ਅਦਾਰਿਆਂ ਵਿੱਚ ਪੜ੍ਹਨਾ ਨਾਮੁਮਕਿਨ ਬਣਾ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਵਿੱਚ ਬਲੋਚਿਸਤਾਨ ਤੋਂ ਆਪ ਬੁਲਾ ਕੇ ਅਤੇ ਹਰ ਸਹੂਲਤ ਦੇ ਕੇ ਪੜਿਆਰਾਂ ਨੂੰ ਪੜ੍ਹਾਇਆ ਜਾਂਦਾ ਹੈ। ਬਲੋਚਿਸਤਾਨ ਗੌਰਮਿੰਟ ਅਤੇ ਰਾਖੀ ਕਰਨ ਵਾਲੇ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਪੰਜਾਬੀਆਂ ਨੂੰ ਹਰ ਥਾਂ ਤਹੱਫਜ਼ ਦੇਣ। 1 ਨਵੰਬਰ 1901 ਵਿੱਚ ਪੰਜਾਬ ਨੂੰ ਤੋੜ ਕੇ ਅੰਗਰੇਜ਼ਾਂ NWFP ਬਣਾਇਆ ਸੀ, ਪਰ ਅੱਜ ਕਿਸੇ ਨੂੰ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਪੂਰਾ ਸੂਬਾ ਹੀ ਪੰਜਾਬ ਵਿੱਚੋਂ ਨਿਕਲਿਆ ਸੀ। ਉੱਥੇ ਹੁਣ ਵਧੇਰੀ ਵਸੋਂ ਪੰਜਾਬੀ ਬੋਲਦੀ ਏ, ਪਰ ਉਹਨਾਂ ਦੀ ਮਾਂ ਬੋਲੀ ਅਤੇ ਪੰਜਾਬੀ ਪਛਾਣ ਨੂੰ ਮੁਕਾਉਣ ਦੀਆਂ ਸਾਜ਼ਿਸ਼ਾਂ ਮੁਸਲਸਲ ਹੋਈਆਂ ਨੇ। ਪੰਜਾਬੀਆਂ ਉੱਤੇ ਇਹ ਪੂਰੇ ਦੇਸ਼ ਵਿੱਚ ਹੋਣ ਵਾਲੇ ਸਾਰੇ ਜ਼ੁਲਮ ਅਤੇ ਜ਼ਿਆਦਤੀਆਂ ਮੁਕਾਉਣੀਆਂ ਚਾਹੀਦੀਆਂ ਨੇ। ਪੰਜਾਬੀਆਂ ਪੂਰੇ ਵਤਨ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ। ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਦੀ ਸਾਂਭ ਸੰਭਾਲ ਕਰਨਾ, ਦੂਜੇ ਲੋਕਾਂ ਨੂੰ ਵੀ ਉਹਨਾਂ ਬਾਰੇ ਸੋਚਣਾ ਅਤੇ ਖਾਸ ਤੌਰ 'ਤੇ ਸਾਡੇ ਜਿਹੜੇ ਕੌਮੀ ਅਦਾਰੇ ਨੇ ਉਹਨਾਂ ਨੂੰ ਇਸ ਪਾਸੇ ਬਹੁਤ ਹੀ ਧਿਆਨ ਦੇਣਾ ਚਾਹੀਦਾ ਹੈ।